ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਡਿਸਕਸ ਕਰ ਰਹੇ ਸੀ ਵੀਰ ਦਵਿੰਦਰਜੀਤ ਸਿੰਘ ਦੀ ਜੋ ਈਮੇਲ ਆਈ ਹੈ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਵੀਰ ਦਵਿੰਦਰਜੀਤ ਸਿੰਘ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ ਔਰ ਕਾਫੀ ਅਹਿਮ ਮੁੱਦੇ ਦੇ ਉੱਤੇ ਉਹਨਾਂ ਨੇ ਲਿਖਿਆ। ਇਹ ਵੈਸੇ ਨਵਾਂ ਮੁੱਦਾ ਨਹੀਂ ਹੈ ਜੀ, ਇਹਦੀ ਡਾਕਟਰ ਜ਼ਾਕਿਰ ਨਾਇਕ ਦੀ ਜਿਹੜੀ ਇਸ ਕਿਸਮ ਦੀ ਮਿਸਚੀਵੀਅਸ ਸ਼ਰਾਰਤੀ ਪ੍ਰੋਪੇਗੈਂਡਾ ਲਾਈਨ ਹੈ ਜੀ, ਉਸ ਨੂੰ ਪਹਿਲਾਂ ਹੀ ਚੈਲੰਜ ਕੀਤਾ ਹੋਇਆ ਹੈ ਔਰ ਇਹਨਾਂ ਗੱਲਾਂ ਦੇ ਜਵਾਬ ਦੇ ਵਿੱਚ ਵੀ ਵੀਡੀਓਜ਼ ਐਗਜ਼ਿਸਟ ਕਰਦੀਆਂ ਨੇ ਜਿਹੜੀਆਂ ਇੰਗਲੈਂਡ ਦੇ ਸਿੰਘਾਂ ਨੇ ਉਸ ਦਾ ਬੜਾ ਤੱਥਾਂ ਭਰਪੂਰ ਇਸ ਦਾ ਜਵਾਬ ਦਿੱਤਾ ਜੀ। ਸਭ ਤੋਂ ਪਹਿਲਾਂ ਮੈਂ ਸਮਝਦਾ ਵੀ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਹਰ ਧਰਮ ਦੇ ਵਿੱਚ ਕੁਛ ਨਾ ਕੁਛ ਇਸ ਕਿਸਮ ਦਾ ਐਲੀਮੈਂਟ ਹੁੰਦਾ ਹੈ, ਤੱਤ ਹੁੰਦਾ ਹੈ ਜਿਹੜਾ ਕਿ ਭੜਕਾਹਟ ਵਾਲੇ ਤਰੀਕੇ ਦੇ ਨਾਲ ਆਪਣੇ ਲੋਕਾਂ ਦਾ ਐਮੋਸ਼ਨਲ ਬਲੈਕਮੇਲ ਕਰਦਾ ਹੈ, ਜਜ਼ਬਾਤੀ ਬਲੈਕਮੇਲ ਕਰਦਾ ਹੈ ਜੀ, ਦੂਸਰਿਆਂ ਨੂੰ ਛੁਟਿਆਉਂਦਾ ਹੈ ਤੇ ਫਿਰ ਉਸ ਸਾਰੇ ਚੋਂ ਉਹ ਆਪਣੀ ਪਬਲਿਸਿਟੀ ਕੱਢਦਾ ਹੈ ਜਾਂ ਆਪਣੀ ਸ਼ੋਹਰਤ ਕੱਢਦਾ ਹੈ। ਜੀ ਜੀ। ਹੁਣ ਜਿਹੜਾ ਇੰਟਰਨੈਟ ਹੈ ਜਾਂ ਅੱਜ ਮੀਡੀਆ ਜਾਂ ਛੋਟੀ ਸਕਰੀਨ ਟੈਲੀਵਿਜ਼ਨ ਜਿਹਦਾ ਐਡਵਾਂਟੇਜ ਹੈ ਉਹਦਾ ਹੀ ਫਾਇਦਾ ਅਸੀਂ ਲੈ ਕੇ ਵੀ ਆਪਣੀ ਗੱਲ ਕਰ ਰਹੇ ਹਾਂ ਜੀ। ਸੋ ਇਸ ਦਾ ਫਾਇਦਾ ਇਸ ਕਿਸਮ ਦੀ ਜਿਹੜੀ ਸ਼ਰਾਰਤੀ ਸ਼੍ਰੇਣੀ ਹੈ ਉਹ ਵੀ ਲੈ ਰਹੇ ਨੇ ਜੀ। ਔਰ ਇਹੀ ਕਾਰਨ ਹੈ ਕਿ ਇੱਥੋਂ ਦੇ ਕਈ ਪਾਦਰੀ, ਤੁਸੀਂ ਅਮਰੀਕਨ ਟੀਵੀ ਦੇਖੋ ਕਿਵੇਂ ਵੱਡੇ ਵੱਡੇ ਇਕੱਠ ਕੀਤੇ ਹੁੰਦੇ ਨੇ, ਸਭ ਅੱਖਾਂ ਬੰਦ ਕਰਕੇ ਕਈਆਂ ਨੇ ਜੀਸਸ ਨਾਲ ਸਿੱਧਾ ਰਲਾਇਆ ਹੁੰਦਾ ਕਨੈਕਸ਼ਨ ਜੀ ਜੀ। ਫਿਰ ਵਿੱਚ ਹੀ ਉਹ 5-7 ਬਿਠਾਏ ਹੋਣਗੇ ਕਿ ਜੀ ਪ੍ਰੇ ਕੀਤਾ, ਮੇਰੀ ਲੱਤ ਠੀਕ ਹੋ ਗਈ, ਉਹ ਜੀਸਸ ਕਰਦੇ ਉੱਠ ਪੈਂਦੇ ਨੇ ਜੀ ਜੀ। ਔਰ ਬਾਕੀ ਸਾਰੇ ਤਾੜੀਆਂ ਮਾਰਦੇ ਨੇ। ਸੋ ਉਹ ਬਹੁਤ ਸਾਰੇ ਇਸ ਕਿਸਮ ਦੇ ਜਿਹੜੇ ਨੇ ਸਟੇਜ ਮੈਨੇਜਡ ਸ਼ੋਅ ਹੁੰਦੇ ਨੇ ਜੀ, ਕਿਉਂਕਿ ਉਹਨਾਂ ਦੀ ਇੱਕ ਕਾਈਂਡ ਆਫ ਬ੍ਰੈਡ ਐਂਡ ਬਟਰ ਹੈ, ਉਹਨਾਂ ਦਾ ਦਾਲ ਫੁਲਕਾ ਹੈ ਔਰ ਉਹ ਜਿਹੜੇ ਨੇ ਉਹਦੇ ਚੋਂ ਆਪਣਾ ਜਿਹੜੀ ਹੈ ਸ਼ੋਹਰਤ ਕੱਢਦੇ ਨੇ ਜੀ। ਸੋ ਪਾਕਿਸਤਾਨ ਦੇ ਵਿੱਚ ਵੀ ਇਸ ਵੇਲੇ ਇਸ ਕਿਸਮ ਦਾ ਟ੍ਰੈਂਡ ਹੈ ਔਰ ਜਿਹਦਾ ਨਾਂ ਲਿਆ ਜ਼ਾਕਿਰ ਨਾਇਕ ਦਾ, ਇਹ ਨਾ ਇਸ ਕਿਸਮ ਦਾ ਇੱਕ ਆਰਕੈਸਟ੍ਰੇਟਡ ਸ਼ੋਅ ਕਰਨ ਵਾਲਾ ਬੰਦਾ ਹੈ ਔਰ ਇਹੀ ਜਿਹੜੀ ਉਹਨਾਂ ਨੇ ਅਖੀਰਲੀ ਗੱਲ ਕਹੀ ਕਿ ਇੱਕ ਜਾਲੀ ਜਿਹਾ ਬੰਦਾ ਲਿਆਂਦਾ, ਉਹਦੇ ਸਿਰ ਤੇ ਪੱਗ ਬਣਾਈ ਹੋਈ ਸੀ ਕਿ ਜੀ ਮੈਂ ਸਿੱਖ ਹਾਂ, ਮੈਂ ਇਸ ਲਈ ਮੁਸਲਮਾਨ ਹੋਣਾ ਚਾਹੁੰਦਾ ਕਿਉਂਕਿ ਦਫਨ ਕਰਨ ਵੇਲੇ ਸਰੀਰ ਇਕੱਠਾ ਰਹਿੰਦਾ ਹੈ ਤੇ ਸਾੜ ਕੇ ਅੱਡ ਅੱਡ ਹੋ ਜਾਂਦਾ ਹੈ ਤੇ ਦੂਜਾ ਮੈਨੂੰ ਈਦ ਵੇਲੇ ਖੀਰ ਬੜੀ ਚੰਗੀ ਲੱਗਦੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਨੂੰ ਐਕਸਪੋਜ਼ ਕਰਦਾ ਹੈ ਕਿ ਇਹ ਕਿਸ ਕਿਸਮ ਦੇ ਸ਼ੈਮ ਸ਼ੋਅ ਨੇ ਜਿਹੜੇ ਦਿਖਾਉਂਦੇ ਨੇ। ਦੂਸਰੀ ਗੱਲ ਮੈਂ ਸਮਝਦਾ ਹਾਂ ਕਿ ਹਰਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ, ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨੇ ਦੀ ਰਬਾਬ ਜੀ, 10ਵੇਂ ਪਾਤਸ਼ਾਹ ਦੇ ਸਿੱਖਾਂ ਦੇ ਨਾਲ ਪੀਰ ਬੁੱਧੂ ਸ਼ਾਹ ਸਡੋਰੇ ਦਾ ਉਹ ਫਕੀਰ ਤੇ ਉਹਨਾਂ ਦੇ 2 ਪੁੱਤਰ ਮੁਰੀਦ, ਉਹਨਾਂ ਦਾ ਖੂਨ ਸਾਂਝਾ ਡੁੱਲਣਾ ਜੀ। ਸੋ ਸਿੱਖੀ ਔਰ ਇਸਲਾਮ ਦੀਆਂ ਆਪਸ ਦੇ ਵਿੱਚ ਉਹ ਸਾਂਝਾਂ ਨੇ, ਉਹ ਪੁਖਤਾ ਸਾਂਝਾਂ ਨੇ ਜਿਨ੍ਹਾਂ ਨੂੰ ਇਹ ਜ਼ਾਕਿਰ ਨਾਇਕ ਤੇ ਇਸ ਕਿਸਮ ਦੇ ਹੋਰ 36 ਛਲੇਡੇ ਹੋਰ ਆਣਗੇ ਕੱਲ ਨੂੰ ਜੀ ਜੀ, ਇਹਨਾਂ ਦੇ ਇਹ ਕੀ ਕਹਿੰਦੇ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਜੇ ਅਸੀਂ ਇਹਨਾਂ ਦੀ ਭੜਕਾਟ ਜਾਂ ਇਸ ਕਿਸਮ ਦੀਆਂ ਜਿਹੜੀਆਂ ਇਹ ਗੱਲਾਂ ਕਰਦੇ ਨੇ ਉਸ ਨੂੰ ਰਿਐਕਟ ਕਰਾਂਗੇ ਫਿਰ ਅਸੀਂ ਇਹਨਾਂ ਦੇ ਟਰੈਪ 'ਚ ਫਸਾਂਗੇ ਕਿਉਂਕਿ ਫਿਰ ਇਹ ਦੋਵੇਂ ਕੌਮਾਂ ਜਜ਼ਬਾਤੀ ਨੇ। ਬੀਤੇ 'ਚ ਵੀ ਇਹ ਹੁੰਦਾ ਰਿਹਾ ਜੀ ਜੀ, ਹਿੰਦੂ ਸਾਨੂੰ ਭੜਕਾਉਂਦੇ ਰਹੇ ਤੇ ਜਿਹੜੇ ਮੁੱਲਾਂ ਨੇ ਐਕਸਟ੍ਰੀਮ ਵਾਲੇ ਉਹ ਬਾਦਸ਼ਾਹਾਂ ਦੇ ਮਗਰ ਲੱਗ ਗਏ, ਮੁਗਲਾਂ ਦੇ, ਦੂਜਿਆਂ ਦੇ। ਜਹਾਂਗੀਰ ਕਿਹੜਾ ਧਰਮੀ ਸੀ, ਆਪਣੇ ਮੁੰਡੇ ਨੂੰ ਅੰਨਾ ਕਰਕੇ ਮਾਰਿਆ। ਹੁਣ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕੋਈ ਜਹਾਂਗੀਰ ਨੂੰ ਤਾਂ ਪਤਾ ਵੀ ਨਹੀਂ ਸੀ, ਉਹਦੇ ਰਾਜ ਲੈਣ ਦੇ 6 ਮਹੀਨੇ ਦੇ ਵਿੱਚ ਹੋਈ ਜੀ ਜੀ। ਪਰ ਉਹ ਪੀਰੀਅਡ ਸੀ ਕਿ ਜਿਹੜੀ ਮੁੱਲਾ ਲੌਬੀ ਨੂੰ ਇਹ ਪਸੰਦ ਨਹੀਂ ਸੀ ਜੀ ਕਿ ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਸਾਂਝ, ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ, ਜਿਹੜਾ ਲਿਬਰਲ ਇਸਲਾਮ ਹੈ, ਸੂਫੀ ਇਸਲਾਮ ਹੈ ਜਾਂ ਜਿਹੜਾ ਅਸਲ 'ਚ ਤਾਂ ਹੁਣ ਗੱਲ ਉੱਥੇ ਕੀ ਆ ਜਾਂਦੀ ਹੈ ਕਿ ਹੁਣ ਗੁਰੂ ਨਾਨਕ ਸਾਹਿਬ ਔਰ ਇਹ ਗੱਲ ਆਪਣੇ ਆਪ 'ਚ ਹੀ ਇਹਦੇ ਜ਼ਾਕਿਰ ਨਾਇਕ ਦੇ ਇਸ ਆਰਗੂਮੈਂਟ ਨੂੰ ਕੱਟਦੀ ਹੈ ਜੀ ਕਿ ਜੇ ਸਿਰਫ ਇੱਕ ਥਾਂ ਜਿਹੜੀ ਹੈ ਉਹ ਪਵਿੱਤਰ ਜਾਂ ਅਪਵਿੱਤਰ, ਇਹ ਕੌਣ ਹੈ ਫਤਵੇ ਜਾਰੀ ਕਰਨ ਵਾਲਾ? ਜਿੱਥੇ ਰੱਬ ਦਾ ਨਾਂ ਲਿਆ ਜਾਂਦਾ ਉਹ ਹਰ ਥਾਂ ਪਵਿੱਤਰ ਹੈ, ਉਹਨੂੰ ਕੋਈ ਲੈਂਦਾ ਜੀ। ਸੋ ਜਿੱਥੇ ਰੱਬ ਦੀ ਗੱਲ ਹੈ, ਰੱਬ ਦੀ ਉਸਤਤ ਹੈ, ਉਹ ਤੁਸੀਂ ਪ੍ਰੇਅਰ ਕਰਕੇ ਕਰੋ, ਉਹ ਤੁਸੀਂ ਨਮਾਜ਼ ਪੜ੍ਹ ਕੇ ਕਰੋ, ਉਹ ਤੁਸੀਂ ਬਾਣੀ ਪੜ੍ਹ ਕੇ ਕਰੋ, ਉਹ ਤੁਸੀਂ ਕਿਸੇ ਹੋਰ ਮੈਡੀਟੇਸ਼ਨ ਦੇ ਨਾਲ ਕਰੋ। ਉਹ ਥਾਂ ਪਵਿੱਤਰ ਹੈ ਜਿੱਥੇ ਰੱਬ ਦਾ ਨਾਮ ਲਿਆ ਜਾਂਦਾ ਹੈ।
ਸੋ ਬਾਕੀ ਹਰ ਮਜ਼ਹਬ ਵਾਲਿਆਂ ਦੇ ਆਪਣੇ ਮੁਕੱਦਸ ਸਥਾਨ ਨੇ, ਮੱਕੇ ਦੀ ਆਪਣੀ ਅਹਿਮੀਅਤ ਹੈ ਜੀ। ਨਹੀਂ, ਮੱਕਾ ਜਿਹੜਾ ਹੈ, ਔਰ ਕਿਉਂਕਿ ਇਸਲਾਮ ਦੇ ਜਿਹੜੇ ਬੇਸਿਕ ਪਿਲਰ ਨੇ ਉਹਨਾਂ ਦੇ ਵਿੱਚ ਹਰ ਮੁਸਲਮਾਨ ਦੇ ਲਈ ਇਹ ਗੱਲ ਬਾਈਂਡਿੰਗ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਮੱਕੇ ਦਾ ਹੱਜ ਕਰੇ। ਸੋ ਉਹਨਾਂ ਦਾ ਧਾਰਮਿਕ ਫੇਥ ਹੈ ਔਰ ਉਹਦਾ ਹਿੱਸਾ ਹੈ। ਸੋ ਇਸੇ ਤਰ੍ਹਾਂ ਹਰਮੰਦਰ ਸਾਹਿਬ ਸਾਰਿਆਂ ਦੇ ਲਈ ਓਪਨ ਹੈ ਜੀ। 18 ਘੰਟੇ ਵਾਹਿਗੁਰੂ ਦਾ ਜਸ ਹੁੰਦਾ, 4 ਸਦੀਆਂ ਤੋਂ ਹੋ ਰਿਹਾ ਜੀ ਜੀ। ਬਾਰਿੰਗ ਜਦੋਂ ਮੱਸਾ ਰੰਗੜ ਆ ਗਿਆ ਜਾਂ ਅਬਦਾਲੀ ਆ ਗਿਆ ਜਾਂ ਹੁਣ ਜੂਨ 84 ਚ ਇਹਨਾਂ ਨੇ ਅਟੈਕ ਕੀਤਾ ਤੇ ਜਾਂ 88 ਜਦੋਂ ਬਲੈਕ ਥੰਡਰ ਦੇ ਨਾਂ ਥੱਲੇ ਦੁਬਾਰਾ ਅਟੈਕ ਕੀਤਾ ਜੀ। ਸੋ ਇਸ ਕਿਸਮ ਦੇ ਜਿਹੜੇ ਸ਼ਰਾਰਤੀ ਲੋਕ ਨੇ, ਇਹਨਾਂ ਦੇ ਇਹੀ ਯਤਨ ਹੈ, ਇਹਨਾਂ ਦੀ ਦੁਕਾਨਦਾਰੀ ਹੈ। ਔਰ ਇੱਕ ਗੱਲ ਜਿਹੜੇ ਸ਼ਾਇਦ ਕਈ ਵਾਰੀ ਸਾਡੇ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਵੇਂ ਇਹ ਮੁੱਲਾ ਲੌਬੀ ਜਾਂ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਬੜੇ ਸਟਰੋਂਗ ਨੇ, ਜੇ ਇੰਨੇ ਹੀ ਸਟਰੋਂਗ ਹੁੰਦੇ ਤਾਂ ਪਾਕਿਸਤਾਨ ਦੀ ਪਾਰਲੀਮੈਂਟ 'ਚ ਕਿੰਨੀਆਂ ਸੀਟਾਂ ਜਿੱਤਦੇ ਨੇ ਜੀ ਜੀ। ਇਸ ਦੇ ਉਲਟ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਤਾਂ ਹਿੰਦੂਤਵੀਆਂ ਨੇ ਸਰਕਾਰ ਵੀ ਬਣਾਈ ਹੈ, ਨਰਿੰਦਰ ਮੋਦੀ ਉਹਨਾਂ ਦਾ ਅਗਲਾ ਕੈਂਡੀਡੇਟ ਹੈ। ਸੋ ਪਾਕਿਸਤਾਨ ਦੀ ਵਾਸਟ ਮੈਜੋਰਿਟੀ ਇਸ ਕਿਸਮ ਦੀ ਵਿਚਾਰਧਾਰਾ ਨੂੰ ਪਸੰਦ ਨਹੀਂ ਕਰਦੀ। ਛੋਟੀਆਂ ਪਾਕਟਸ ਨੇ ਉਹਨਾਂ ਦੀ ਫਾਈਨੈਂਸਿੰਗ ਕਿਤੋਂ ਹੁੰਦੀ ਹੈ, ਉਹ ਕੋਈ ਆਪਸ ਦੇ ਵਿੱਚ ਉਹਨਾਂ ਦਾ ਇੰਟਰਨਲ ਮੈਟਰ ਹੈ, ਮੈਂ ਉਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ। ਪਰ ਉੱਥੇ ਜਿਹੜੇ ਬੈਠੇ ਦੂਸਰੇ ਵਿਚਾਰੇ ਨੇ ਕਈ, ਉਹ ਵੀ ਇਹਨਾਂ ਤੋਂ ਔਖੇ ਨੇ, ਲੇਕਿਨ ਮੈਜੋਰਿਟੀ ਲੋਕਾਂ ਨੇ ਜੇ ਐਕਸੈਪਟ ਕੀਤਾ ਹੁੰਦਾ ਤਾਂ ਫਿਰ ਹਕੂਮਤ ਇਹਨਾਂ ਦੀ ਬਣੀ ਹੁੰਦੀ। ਸੋ ਰਾਦਰ ਇਹਦੇ 'ਚ ਇੱਕ ਗੱਲ ਹੋਰ ਪੋਜ਼ਿਟਿਵ ਹੈ ਕਿ ਜਿਵੇਂ ਜਮਾਤ-ਏ ਇਸਲਾਮੀ ਪਾਕਿਸਤਾਨ ਦੇ ਵਿੱਚ ਇੱਕ ਜਿਨ੍ਹਾਂ ਨੂੰ ਬੜੇ ਪੱਕੇ ਮੁਸਲਮਾਨ ਜਾਂ ਫੰਡਾਮੈਂਟਲਸ ਦੀ ਪਾਰਟੀ ਮੰਨਿਆ ਜਾਂਦਾ ਜੀ, ਉਹ ਪਹਿਲੇ ਦਿਨ ਤੋਂ ਹੀ 84 ਤੋਂ ਹੀ ਸਿੱਖਾਂ ਦੇ ਕੌਜ਼ ਦੇ ਹਮਾਇਤੀ ਨੇ, ਖਾਲਿਸਤਾਨ ਦੇ ਹਮਾਇਤੀ ਨੇ। ਉਹਨਾਂ ਦੇ ਨਾਲ ਸਿੱਖ ਜਿਹੜੇ ਐਕਟਿਵਿਸਟ ਉੱਥੇ ਆਉਂਦੇ ਜਾਂਦੇ ਰਹੇ ਨੇ, ਉਹਨਾਂ ਦੇ ਬੜੇ ਚੰਗੇ ਸਬੰਧ ਨੇ ਜੀ। ਜੇ ਫੌਜੀ ਰਜੀਮ ਆਉਂਦਾ ਪਾਕਿਸਤਾਨ 'ਚ, ਉਹ ਵੀ ਬਰਾਬਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਾਂਭ, ਉਹਦੇ 'ਚ ਉਹਨਾਂ ਦੀ ਪੂਰੀ ਦਿਲਚਸਪੀ ਹੁੰਦੀ ਹੈ। ਜ਼ਿਆਉਲ ਹਕ ਦੇ ਜ਼ਮਾਨੇ ਤੋਂ ਸ਼ੁਰੂ ਹੋਇਆ, ਹਰ ਜਥਾ ਪ੍ਰੈਜ਼ੀਡੈਂਟ ਹਾਊਸ ਜਾਂਦਾ ਹੈ, ਹਰ ਜਥੇ ਦੇ ਨਾਲ ਪ੍ਰੈਜ਼ੀਡੈਂਟ ਮੁਲਾਕਾਤ ਕਰਦਾ, ਔਰ ਜਿਵੇਂ ਪਾਕਿਸਤਾਨ ਦੇ ਲੋਕ ਖੁੱਲੀਆਂ ਬਾਹਾਂ ਦੇ ਨਾਲ ਉਹਨਾਂ ਨੂੰ ਆਨਰ ਕਰਦੇ ਨੇ, ਪਿਆਰ ਕਰਦੇ ਨੇ, ਉਹ ਤਾਂ ਜਿਹਨਾਂ ਨੇ ਉਸ ਨੂੰ ਅਨੁਭਵ ਕੀਤਾ ਉਹੀ ਜਾਣਦੇ ਨੇ ਜੀ। ਇਸੇ ਤਰ੍ਹਾਂ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਦੇ ਵਿੱਚ ਇਸਲਾਮਿਕ ਕੰਟਰੀ ਹੋਣ ਦੇ ਬਾਵਜੂਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1998-99 ਦੇ ਵਿੱਚ ਹੋਂਦ ਚਾਹੁੰਦੀ ਹੈ ਜੀ। ਸੋ ਮੈਂ ਸਮਝਦਾ ਵੀ ਬਜਾਏ ਅਸੀਂ ਇਹਨਾਂ ਤੋਂ ਕੋਈ ਸਰਟੀਫਿਕੇਟ ਲਈਏ ਕਿ ਕਿਹੜਾ ਪਵਿੱਤਰ ਹੈ ਤੇ ਕਿਹੜਾ ਨਹੀਂ ਪਵਿੱਤਰ, ਜਾਂ ਇਹਨਾਂ ਦੇ ਨੂੰ ਕੋਈ ਜ਼ਿਆਦਾ ਅਹਿਮੀਅਤ ਦਈਏ, ਇਹਨਾਂ ਨੂੰ ਜਿਵੇਂ ਇੱਕ ਬੱਚਾ ਸ਼ਰਾਰਤ ਕਰਦਾ ਹੈ, ਉਹ ਚਾਹੁੰਦਾ ਹੁੰਦਾ ਵੀ ਉਹਦੇ ਚਪੇੜ ਮਾਰੋ ਤੁਸੀਂ, ਕਿਉਂਕਿ ਔਰ ਇਹ ਮਨੋਵਿਗਿਆਨ ਸਾਈਕੋਲੋਜਿਸਟ ਇਸੇ ਲਈ ਅੱਜ ਜਿਹੜੀ ਮਾਰ ਕੁਟਾਈ ਹੈ ਉਹਨੂੰ ਕਿਉਂ ਨਹੀਂ ਪਰਮਿਟ ਕੀਤਾ ਜਾਂਦਾ ਕਿ ਬਹੁਤੇ ਤਾਂ ਸਮਝਦੇ ਸੀ, ਇੱਕ ਜ਼ਮਾਨਾ ਸੀ ਅੰਗਰੇਜ਼ੀ 'ਚ ਵੀ ਕਹਿੰਦੇ ਸੀ ਜੀ ਸਪੇਅਰ ਦਾ ਰॉड ਸਪੋਇਲ ਦਾ ਚਾਈਲਡ, ਅਸੀਂ ਕਹਿੰਦੇ ਸੀ ਡੰਡਾ ਪੀਰ ਹੈ ਵਿਗੜਿਆਂ ਤੇ ਗੜਿਆਂ ਦਾ। ਲੇਕਿਨ ਹੁਣ ਰਿਸਰਚ ਨੇ ਇਹ ਸਾਬਤ ਕੀਤਾ ਹੈ ਕਿ ਬੱਚਾ ਸ਼ਰਾਰਤ ਇਸ ਲਈ ਕਰਦਾ ਹੈ ਕਿ ਉਹ ਤੁਹਾਡਾ ਧਿਆਨ ਚਾਹੁੰਦਾ ਹੈ, ਤੇ ਜੇ ਤੁਸੀਂ ਉਹਨੂੰ ਪਨਿਸ਼ ਕਰਦੇ ਹੋ, ਮਾਰਦੇ ਹੋ, ਉਹ ਫਿਰ ਸ਼ਰਾਰਤ ਕਰਦਾ ਹੈ ਕਿਉਂਕਿ ਤੁਹਾਡਾ ਮਾਰਨਾ ਉਹਦਾ ਬਿਹੇਵੀਅਰਲ ਰੀਇਨਫੋਰਸਰ ਹੈ। ਸੋ ਇਹ ਜਿਹੜੇ ਇਸ ਕਿਸਮ ਦੇ ਸ਼ਤੂੰਗੜੇ ਨੇ ਰਿਲੀਜੀਅਸ ਗਾਰਬ ਦੇ ਵਿੱਚ, ਕੋਈ ਮੁੱਲਾ ਹੋਏ, ਕੋਈ ਪਾਦਰੀ ਹੋਏ, ਕੋਈ ਹੋਰ ਹੋਏ, ਇਹ ਚਾਹੁੰਦੇ ਨੇ ਕਿ ਵੀ ਇਹ ਭੜਕਾਟ ਹੋਏ, ਦੂਸਰੇ ਉਹਦੇ ਤੇ ਰਿਐਕਟ ਕਰਨ। ਜਿਵੇਂ ਇੱਥੇ ਇੱਕ ਅਮਰੀਕਾ ਦੇ ਵਿੱਚ ਜਿਹਨੇ ਕਿਹਾ ਸੀ ਜੀ ਮੈਂ ਕੁਰਾਨ ਮਜੀਦ ਨੂੰ ਜਿਹੜਾ ਸਾੜਨਾ, ਕਿੰਨੀ ਉਹਨੇ ਪਬਲਿਸਿਟੀ ਕੱਢੀ, ਦੂਜੀ ਤੀਜੀ, ਬਾਅਦ ਦੇ ਵਿੱਚ ਕੀ ਨਿਕਲਿਆ। ਹੁਣ ਉਹਨੂੰ ਜੇ ਰਿਐਕਟ ਕਰਨ ਵਾਲ ਲੱਗ ਜਾਓ ਤੇ ਫਿਰ ਉਹ ਗੱਲ ਬਣਦੀ ਨਹੀਂ ਹੈ। ਸੋ ਮੈਂ ਇਹ ਸਮਝਦਾ ਵੀ ਦੂਸਰੀ ਗੱਲ ਜਿਹੜੀ ਇਹਨਾਂ ਦਾ ਕਿ ਵੀ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਤੇ ਸਿੱਖ ਕਿੱਧਰ ਨੂੰ ਤੁਰੇ ਨੇ ਜੀ, ਇਹ ਹੁਣ ਜੇ ਮੈਂ ਕੱਲ ਨੂੰ ਕਹਾਂ ਕਿ ਜੀ ਮੁਸਲਮਾਨ ਤਾਂ ਇਹ ਸੀ, ਉਹਨਾਂ ਨੂੰ ਇਹ ਹੋਣਾ ਚਾਹੀਦਾ, ਇਹ ਮੈਨੂੰ ਨਹੀਂ ਬਣਦਾ ਹੈ ਜੀ ਜੀ। ਧਰਮ ਦੀ ਇੰਟਰਪ੍ਰੀਟੇਸ਼ਨ ਕੀ ਹੈ, ਉਹਨਾਂ ਦੇ ਧਰਮ ਦੇ ਸਕਾਲਰ, ਵਿਦਵਾਨ, ਉਹਨਾਂ ਦੇ ਫੋਲੋਅਰ ਉਹੀ ਡਿਸਾਈਡ ਕਰਦੇ ਨੇ। ਸਿੱਖ ਵੈਦਰ ਗੁਰੂ ਨਾਨਕ ਸਾਹਿਬ ਦੇ ਰਸਤੇ ਤੋਂ ਹਟੇ ਨੇ ਕਿ ਨਹੀਂ, ਇਹਦਾ ਧਿਆਨ ਸਿੱਖਾਂ ਨੇ ਰੱਖਣਾ ਜੀ ਜੀ, ਜਾਂ ਸਿੱਖ ਸਕਾਲਰਸ ਨੇ ਦੇਖਣਾ ਹੈ ਕਿ ਭਾਈ ਅਸੀਂ ਉਸੇ ਹੀ ਬਾਣੀ ਨੂੰ ਗੁਰੂ ਕਹਿੰਦੇ ਹਾਂ ਜਿਹਨੂੰ ਗੁਰੂ ਸਾਹਿਬ ਨੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਜੀ ਜੀ, ਇਸ ਪਾਠ ਨੂੰ ਸਾਹਮਣੇ ਲਿਆਂਦਾ। ਸੋ ਇਹ ਕੋਈ ਸਾਨੂੰ ਇਹ ਜ਼ਾਕਰ ਨਾਇਕ ਦੱਸੇਗਾ ਕਿ ਵੀ ਅਸੀਂ ਬਾਣੀ ਨੂੰ, ਜਿਹੜੇ ਸਾਡੇ ਐਟਰਨਲ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਫੋਰਐਵਰ ਹਾਂਜੀ ਟਿਲ ਐਟਰਨਿਟੀ, ਉਹਦਾ ਅਸੀਂ ਕਿਵੇਂ ਸਤਿਕਾਰ ਕਰਨਾ ਹੈ, ਕਿਵੇਂ ਅਸੀਂ ਚਵਰ ਛਤਰ ਤਖਤ ਦੇ ਮਾਲਕ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਫਾਈਨਲੀ ਗੁਰਗੱਦੀ ਦਿੱਤੀ ਹੈ। ਸੋ ਮੇਰਾ ਖਿਆਲ ਹੈ ਵੀ ਇਹਨਾਂ ਦੇ ਨਾਲ ਬੇਮਤਲਬ ਡਿਬੇਟ ਦੇ ਵਿੱਚ ਨਾ ਉਲਝਿਆ ਜਾਏ। ਹਾਂ ਮੈਂ ਸਮਝਦਾ ਵੀ ਜਿਵੇਂ ਉਹਨਾਂ ਨੇ ਚੰਗੀ ਗੱਲ ਹੈ ਵੀ ਰਿਆਜ਼ ਘੁੰਮਣ ਸਾਹਿਬ ਨੂੰ ਉਹਨਾਂ ਨੇ
ਜਿਹੜਾ ਕੋਟ ਕੀਤਾ ਹੈ, ਕਿਉਂਕਿ ਉਹ ਸਮਝਦੇ ਨੇ ਵੀ ਇਸ ਕਿਸਮ ਦੇ ਸਾਡੇ ਪਿਆਰੇ ਮੁਸਲਮਾਨ ਦੋਸਤ ਵੀਰ ਨੇ ਜਿਹੜੇ ਕਿਸ ਕਦਰ ਜਿਹੜੇ ਸਾਡੇ ਨਾਲ ਬੌਂਡ ਰੱਖਦੇ ਨੇ। ਸੋ ਮੈਂ ਸਮਝਦਾ ਵੀ ਜੇ ਕੋਈ ਇਸ ਕਿਸਮ ਦਾ ਕਿਸੇ ਲੈਵਲ ਤੇ ਕੋਈ ਉਸ ਦੇ ਕੰਨ ਖਿੱਚੇ ਜਾਣ ਤੇ ਉਹ ਤਾਂ ਠੀਕ ਹੈ ਐਫਰਟ, ਬਟ ਸਾਨੂੰ ਨਹੀਂ ਬਹੁਤ ਜ਼ਿਆਦਾ ਰਿਐਕਟ ਕਰਨਾ, ਇਸ ਕਿਸਮ ਦੇ ਗਲਤ ਬੰਦੇ ਨੂੰ ਪ੍ਰਮੋਟ ਕਰਨਾ ਹੋਏਗਾ ਔਰ ਇੱਕ ਬਿਟਰਨੈਸ ਪੈਦਾ ਕਰਨਾ ਹੋਏਗਾ। ਬਾਕੀ ਅਲਟੀਮੇਟਲੀ ਇਨ ਦਾ ਐਂਡ ਗੁਰੂ ਨਾਨਕ ਸਾਹਿਬ ਨੇ ਮੱਕੇ ਦੇ ਵਿੱਚ, ਬਗਦਾਦ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਇਹ ਸੁਨੇਹਾ ਦਿੱਤਾ ਸੀ, ਜਦੋਂ ਕਿ ਭਾਈ ਗੁਰਦਾਸ ਸਾਡੇ ਸਕਾਲਰ ਯਾਦ ਕਰਵਾਉਂਦੇ ਨੇ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਉਹਨਾਂ ਨੇ ਪੁੱਛਿਆ ਕਿ ਜੀ ਦੱਸੋ ਮਜ਼ਹਬ ਹਿੰਦੂ ਚੰਗਾ ਹੈ ਕਿ ਇਸਲਾਮ ਚੰਗਾ ਹੈ? ਤੇ ਗੁਰੂ ਸਾਹਿਬ ਨੇ ਕਿਹਾ ਵੀ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਫੈਸਲਾ ਕਰਮਾਂ ਦੇ ਨਾਲ ਹੋਣਾ ਹੈ, ਤੁਹਾਡੇ ਐਕਸ਼ਨਸ ਦੇ ਨਾਲ ਹੋਣਾ ਹੈ। ਔਰ ਇਹੀ ਸਵਾਲ ਬਹਾਦਰ ਸ਼ਾਹ ਔਰ 10ਵੇਂ ਪਾਤਸ਼ਾਹ ਦੇ ਇੱਕ ਡਾਇਲੌਗ ਵੇਲੇ ਇੱਕ ਇਸ ਕਿਸਮ ਦਾ ਮੁੱਲਾ ਜਿਹੜਾ ਕਿ ਦੱਸਣਾ ਚਾਹੁੰਦਾ ਸੀ ਬਹਾਦਰ ਸ਼ਾਹ ਨੂੰ ਕਿ ਜੀ ਦੇਖੋ ਤੁਸੀਂ ਇੱਕ ਕਾਫਰ ਗੁਰੂ ਦੇ ਨਾਲ ਜਿਹੜਾ ਨੇੜਤਾ ਕਰ ਰਹੇ ਹੋ। ਉਹ ਬਾਰ-ਬਾਰ ਉਸਨੇ ਪੁੱਛਿਆ ਕਿ ਜੀ ਮਜ਼ਹਬ ਹਿੰਦੂ ਖੂਬ ਕਿ ਮੁਸਲਮਾਨ ਖੂਬ? ਤੇ ਗੁਰੂ ਸਾਹਿਬ ਨੇ ਉਹੀ ਜਵਾਬ ਦਿੱਤਾ ਜੋ ਗੁਰੂ ਨਾਨਕ ਸਾਹਿਬ ਦਾ ਜਵਾਬ ਹੈ ਕਿ ਹਿੰਦੂ ਕੋ ਹਿੰਦੂ ਖੂਬ, ਮੁਸਲਮਾਨ ਕੋ ਮੁਸਲਮਾਨ ਖੂਬ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਜਿਹੜੀ ਸਿੱਖੀ ਔਰ ਇਸਲਾਮ ਦੀ ਸਾਂਝ ਹੈ, ਇਹ ਜਿਵੇਂ ਅਲਾਮਾ ਇਕਬਾਲ ਨੇ ਜਦੋਂ ਇਸ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਇਸ ਹੱਦ ਤੱਕ ਜਾ ਕੇ ਵਡਿਆਇਆ, ਜਦੋਂ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਇਬਰਾਹਿਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ। ਸੋ ਅਬਰਾਹਿਮ ਜਿਹੜੇ ਕਿ ਅਬਰਾਹਿਮਨਿਕ ਰਿਲੀਜਨ ਚਾਰਾਂ ਦੇ ਹੀ, ਜ਼ੋਰੈਸਟਰੀਅਨ, ਕ੍ਰਿਸਚੀਅਨਸ, ਇਸਲਾਮ ਔਰ ਜੂਜ਼, ਉਹਨਾਂ ਦੀ ਫਾਦਰ ਫਿਗਰ ਹੈ। ਤੇ ਅਲਾਮਾ ਇਕਬਾਲ ਜਿਹੜੇ ਪਾਕਿਸਤਾਨ ਦੇ ਥਾਟ ਦੇ ਫਾਊਂਡਰ ਨੇ, ਜਿਹੜੇ ਮਹਾਨ ਸਕਾਲਰ ਨੇ, ਸਾਊਥ ਏਸ਼ੀਆ ਦੇ ਬਹੁਤ ਵੱਡੇ ਦਾਰਸ਼ਨਿਕ ਨੇ, ਉਹਨਾਂ ਨੂੰ ਤਾਂ ਗੁਰੂ ਨਾਨਕ ਚੋਂ ਅਬਰਾਹਿਮ ਨਜ਼ਰ ਆਉਂਦੇ ਨੇ ਔਰ ਮਹਿਤਾ ਕਾਲੂ ਉਹਨਾਂ ਨੂੰ ਆਜ਼ਰ ਨਜ਼ਰ ਆਉਂਦੇ ਨੇ। ਸੋ ਇਹ ਨਾਇਕ ਵਰਗੇ ਜਿਹੜੇ ਇਸ ਕਿਸਮ ਦੇ ਫੋਨੀ ਜੇ ਸਕਾਲਰ ਨੇ, ਇਹਨਾਂ ਦੀ ਕੋਈ ਬਹੁਤੀ ਪਰਵਾਹ ਕਰਨ ਦੀ ਲੋੜ ਨਹੀਂ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਹਰਮਨਪ੍ਰੀਤ ਸਿੰਘ ਜੀ ਔਰਾਂ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਧੰਨਵਾਦ, ਇੱਕ ਤੁਸ਼ ਜੇ ਬੰਦੇ ਦੀ ਕਵਿਤਾ ਨੂੰ ਆਪ ਜੀ ਨੇ ਮਾਣ ਦਿੱਤਾ, ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ। ਹੌਸਲਾ ਕਰਕੇ ਇੱਕ ਹੋਰ ਲਿਖਤ ਆਪ ਜੀ ਨਾਲ ਸਾਂਝੀ ਕਰਦਾ ਹਾਂ ਜੀ। ਉਸ ਲਿਖਤ ਦਾ ਸਰਲੇਖ ਹੈ, ਸੋਚੋ ਰੁਕੋ ਸੋਚੋ ਅੱਜ ਅਸੀਂ ਕਿੱਥੇ ਜਾ ਰਹੇ, ਨਸ਼ੇ ਭੈੜੇ ਸਾਡੀ ਇਹ ਜਵਾਨੀ ਖਾ ਰਹੇ, ਵੇਚ ਕੇ ਜ਼ਮੀਨਾਂ ਗੱਡੀਆਂ ਖੜਾ ਲੀਆਂ, ਬੋਦੇ ਜੈਲਾਂ ਲਾ ਰੀਲਾਂ ਕਢਾ ਲੀਆਂ, ਕਰੇ ਨਾ ਪੜ੍ਹਾਈ ਜਾਂ ਕੰਮ ਕਰਦਾ, ਮੁੰਡਾ ਫਿਰੇ ਲੰਡਨ ਨਾ ਘਰ ਵੜਦਾ, ਬੋਲ ਕੇ ਪੰਜਾਬੀ ਇੱਥੇ ਕੋਈ ਰਾਜ਼ੀ ਨਾ, ਹਿੰਦੀ ਬੋਲ ਦੱਸਦੇ ਨੇ ਪੜ੍ਹੇ ਹੋਏ ਆ, ਖਾਂਦੇ ਨੇ ਪੰਜਾਬ ਦਾ ਤੇ ਖਾ ਕੇ ਮੁੱਕਰੇ, ਲਾਉਣ ਲੱਗੇ ਲਾਲੇ ਨੇ ਪੰਜਾਬੀ ਨੁੱਕਰੇ, ਅਣਖਾਂ ਇੱਜ਼ਤਾਂ ਤੇ ਪਿੱਛੇ ਰਹਿ ਗਈਆਂ, ਚੌਂਕ ਚਰਾਹਿਆਂ 'ਚ ਪੱਗਾਂ ਲੈ ਰਹੀਆਂ, ਚਿੱਟੀ ਚੁੰਨੀ ਮਾਵਾਂ ਦੀ ਵੀ ਰੋਲੀ ਜਾਂਦੇ ਹੋ, ਲੁੱਚੀ ਕੈਸਟਾਂ ਦਾ ਗੰਦ ਸੁਣ ਬੋਲੀ ਜਾਂਦੇ ਹੋ, ਨੇਤਾ ਕਰਨਾ ਇਲਾਜ ਕੋਈ ਬੇਕਾਰੀ ਦਾ, ਹਵਾ ਪਾਣੀ 'ਚ ਘੁਲਦੀ ਮਹਾਮਾਰੀ ਦਾ, ਜ਼ਹਿਰਾਂ ਦਾ ਇਹ ਲਾਲਚੀ ਵਪਾਰ ਕਰਦੇ, ਰਿਸ਼ਵਤਾਂ ਨੇ ਵੰਡਦੇ ਨਾ ਟੈਕਸ ਭਰਦੇ, ਰਹਿੰਦੀ ਖੁੰਦੀ ਕਸਰ ਸਰਕਾਰਾਂ ਕੱਢੀਆਂ, ਢਿੱਡ ਪਰ ਨੇਤਾ ਬਾਬੂ ਲੈਣ ਵੱਡੀਆਂ, ਕਰੋ ਕੋਈ ਸਬੱਬ ਹੋਣ ਇਕੱਠੇ ਹੋਣ ਦਾ, ਮੰਗਣੇ ਨਹੀਂ ਵੇਲਾ ਆਇਆ ਹੱਕ ਖੋਣ ਦਾ, ਸਿੱਧੇ ਰਸਤੇ ਆਪ ਤੇ ਜਵਾਨੀ ਪਾਵਾਂਗੇ, ਨਹੀਂ ਵੇਚਦੇ ਜ਼ਮੀਨਾਂ ਨਾ ਨਸ਼ੇ ਖਾਵਾਂਗੇ, ਧਰਤੀ ਗੁਰੂਆਂ ਦੀ ਸਦਾ ਹੀ ਆਬਾਦ ਰੱਖਾਂਗੇ, ਹੰਪੀ ਇਹਦੇ ਦੋਖੀਆਂ ਦੀ ਸਿਰੀ ਨੱਪਾਂਗੇ। ਡਾਕਟਰ ਸਾਹਿਬ, ਇੰਜ ਲੱਗਦਾ ਹੈ ਕਿ ਗੁਲਾਮੀ ਅੱਜ ਸਿੱਖਾਂ ਵਿੱਚ ਇੰਨੀ ਘਰ ਕਰ ਗਈ ਹੈ ਕਿ ਹੁਣ ਸਾਨੂੰ ਹਿੰਦੂ ਸ਼ੈਤਾਨ ਵਿੱਚ ਮਹਿਸੂਸ ਹੋਣੀ ਬੰਦ ਹੋ ਗਈ ਹੈ। ਹੋ ਸਕਦਾ ਹੈ ਮਾਇਆਵਾਦ ਨੇ ਅੱਖਾਂ ਚੁੰਧਿਆ ਦਿੱਤੀਆਂ ਹਨ ਤੇ ਰੋਟੀ ਦੇ ਲਾਲੇ ਗੁਲਾਮੀ ਮਹਿਸੂਸ ਹੀ ਨਹੀਂ ਹੋਣ ਦਿੰਦੇ। ਡਾਕਟਰ ਸਾਹਿਬ, ਇੱਕ ਪ੍ਰਸ਼ਨ ਹੈ ਜੀ, ਸ਼ੰਕਾ ਨਿਵਰਤ ਕਰਨਾ, ਸਿੱਖ ਰਾਜ ਜਾਂ ਖਾਲਿਸਤਾਨ ਇੱਕ ਬਹੁ ਕੌਮੀ ਰਾਜ ਹੋਵੇਗਾ ਜਾਂ ਇੰਡੀਅਨ ਰਾਜ ਵਾਂਗੂ ਕੌਮ ਨੂੰ ਦੇਸ਼ ਦੇ ਸਿਧਾਂਤ ਨਾਲ ਰਲਗੱਡ ਕਰਕੇ ਦੇਖਿਆ ਜਾਵੇਗਾ? ਜੇਕਰ ਅਸੀਂ ਸਿੱਖ ਨੇਸ਼ਨ ਨੂੰ ਖਾਲਿਸਤਾਨ ਕਹਿੰਦੇ ਹਾਂ ਤਾਂ ਕੀ ਅਸੀਂ ਵੀ ਹਿੰਦੁਸਤਾਨ ਵਾਂਗ ਬਹੁ ਕੌਮੀਅਤ ਦੀ ਪਛਾਣ ਨੂੰ ਸਿੱਖ ਰਾਜ ਵਿੱਚ ਖਤਮ ਨਹੀਂ ਕਰ ਰਹੇ ਹੋਵਾਂਗੇ? ਵੱਧ ਘੱਟ ਲਿਖੇ ਬੋਲੇ ਦੀ ਖਿਮਾ ਕਰਨੀ। ਹਾਂਜੀ ਡਾਕਟਰ ਸਾਹਿਬ, ਮੈਂ ਇਸ ਈਮੇਲ ਦਾ ਆਨਸਰ ਲੈਣ ਤੋਂ ਪਹਿਲਾਂ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ। ਠੀਕ ਹੈ ਵੀਰ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।